ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 18 ਅਗਸਤ 2014 2 ਭਾਦੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਕੀ ਹੈ ਅੱਜ ਦਾ ਅਹਿਮ ਮੁੱਦਾ? ਅੱਜ ਦੇ 3 ਮੁੱਦਿਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਉਹਨਾਂ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ, ਜਿਨ੍ਹਾਂ ਨੇ ਸਾਡਾ 14 ਅਗਸਤ ਦਾ ਪ੍ਰੋਗਰਾਮ, ਜਿਹਦੇ 'ਚ ਕਿ ਅਸੀਂ ਕਿਵੇਂ ਇਹ ਸਿੱਖਾਂ ਲਈ ਬਲੈਕ ਡੇ ਹੈ, ਕਿਵੇਂ 67 ਸਾਲ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਜ਼ੁਲਮ ਹੋਏ ਨੇ, ਉਸ ਬਾਰੇ ਸਾਡੇ ਸੱਚੋ ਸੱਚ ਪ੍ਰੋਗਰਾਮ ਔਰ ਸਾਡਾ ਜਿਹੜਾ ਰਾਈਟ ਅਪ ਹੁੰਦਾ ਵੀਕਲੀ, ਇਸ ਦੇ ਉੱਤੇ ਬਹੁਤ ਸਾਰੇ ਕਾਮੈਂਟ ਆਏ ਨੇ, ਬਹੁਤ ਸਾਰੀਆਂ ਫੋਨ ਕਾਲਸ ਵੀ ਆਈਆਂ ਜੀ। ਸੋ ਅਸੀਂ ਬਜਾਏ ਕਿ ਅਸੀਂ ਉਹਨਾਂ ਨੂੰ ਸ਼ਾਮਲ ਕਰੀਏ ਕਿਉਂਕਿ ਨੰਬਰ ਬਹੁਤ ਜ਼ਿਆਦਾ ਹੈ, ਸੋ ਮੈਂ ਸਭ ਦਾ ਸਮੁੱਚੇ ਤੌਰ 'ਤੇ ਸ਼ੁਕਰੀਆ ਅਦਾ ਕਰਦਾ ਜੀ। 3 ਮੁੱਦੇ ਜਿਹੜੇ ਮੁੱਖ ਤੌਰ 'ਤੇ ਅੱਜ ਛਾਏ ਹੋਏ ਨੇ ਸਾਰੇ ਹੀ ਮੀਡੀਆ ਦੇ ਵਿੱਚ, ਰਾਦਰ ਪਿਛਲੇ 3-4 ਦਿਨਾਂ ਤੋਂ ਹੀ ਜੀ। ਪਹਿਲਾ ਤਾਂ ਜਿਹੜੀ 25 ਅਗਸਤ ਨੂੰ ਇਸਲਾਮਾਬਾਦ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਫਸਟ ਸੈਕਟਰੀ ਲੈਵਲ, ਜਿਹੜਾ ਕਿ ਬਿਗਨਿੰਗ ਸੀ ਡਾਇਲੋਗ ਦੀ, ਨੈਗੋਸ਼ੀਏਸ਼ਨ ਦੀ, ਗੱਲਬਾਤ ਦੀ, ਉਹ ਮੀਟਿੰਗ ਹੋਣੀ ਸੀ, ਉਸ ਨੂੰ ਭਾਰਤ ਵੱਲੋਂ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਜੀ। ਔਰ ਉਸ ਦਾ ਰੀਜ਼ਨ ਉਹਨਾਂ ਨੇ ਇਹ ਦਿੱਤਾ ਹੈ ਕਿਉਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਜਦੋਂ ਵੀ ਪਾਕਿਸਤਾਨ ਭਾਰਤ ਦੇ ਨਾਲ ਇੰਗੇਜ ਕਰਦਾ ਹੈ ਆਪਣੇ ਆਪ ਨੂੰ ਗੱਲਬਾਤ ਲਈ, ਤੇ ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਕਸ਼ਮੀਰ ਨਾਲ ਸੰਬੰਧਿਤ ਜਿਹੜੇ ਆਜ਼ਾਦੀ ਪਸੰਦ ਲੀਡਰ ਨੇ, ਮੋਡਰੇਟ ਜਾਂ ਐਕਸਟ੍ਰੀਮਿਸਟ, ਜੋ ਵੀ ਸ਼ਬਦ ਇੰਡੀਅਨ ਮੀਡੀਆ ਨੇ ਉਹਨਾਂ ਨੂੰ ਦਿੱਤੇ ਹੋਏ ਨੇ, ਉਹਨਾਂ 'ਚ ਸੈਯਦ ਅਲੀ ਸ਼ਾਹ ਗਿਲਾਨੀ ਔਰ ਦੂਸਰੇ ਜਿਨ੍ਹਾਂ ਦੇ ਨਾਲ ਆਲਰੇਡੀ ਉਹਨਾਂ ਨੇ ਮੀਟਿੰਗ ਕੀਤੀ ਵੀ, ਉਹਨਾਂ ਨੂੰ ਉਹ ਮਿਲਦੇ ਨੇ, ਉਹਨਾਂ ਦਾ ਵਿਊ ਪੁਆਇੰਟ ਵੀ ਲੈਂਦੇ ਨੇ ਕਿਉਂਕਿ ਪਾਕਿਸਤਾਨ ਦਾ ਇਹ ਸਟੈਂਡ ਸ਼ੁਰੂ ਤੋਂ ਹੀ ਰਿਹਾ ਹੈ ਵੀ ਕੋਈ ਵੀ ਐਸਾ ਹੱਲ ਜਿਹੜਾ ਕਸ਼ਮੀਰ ਦਾ ਕੱਢਿਆ ਜਾਏਗਾ, ਉਹਦੇ 'ਚ ਕਸ਼ਮੀਰੀਆਂ ਨੂੰ ਇੱਕ ਪਾਰਟੀ ਬਣਾਇਆ ਜਾਏਗਾ, ਜੋ ਇੱਕ ਧਿਰ ਹੋਣਗੇ ਜੀ। ਔਰ ਅਸਲ ਵਿੱਚ ਜਿਹੜੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਵੀ ਨੇ, ਉਹਨਾਂ ਦੇ ਵਿੱਚ ਵੀ 18 ਜਾਂ 19 ਰੈਜ਼ੋਲੂਸ਼ਨ ਨੇ, ਉਹਨਾਂ ਦੇ ਵਿੱਚ ਵੀ ਇਹ ਬਿਲਕੁਲ ਸਪਸ਼ਟ ਹੈ ਕਿ ਕਸ਼ਮੀਰ ਦੇ ਲੋਕ ਹੀ ਫੈਸਲਾ ਕਰਨਗੇ ਕਿ ਉਹ ਭਾਰਤ ਨਾਲ ਜਾਣਾ ਚਾਹੁੰਦੇ ਨੇ ਜਾਂ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਨੇ ਜੀ। ਸੋ ਪਹਿਲਾਂ ਕਦੇ ਵੀ ਇਹ ਇਤਰਾਜ਼ ਨਹੀਂ ਹੋਇਆ ਇੰਡੀਅਨ ਸਾਈਡ ਤੋਂ ਕਿ ਜੀ ਉਹ ਕਸ਼ਮੀਰੀਆਂ ਦੇ ਨਾਲ ਨਾ ਮਿਲਣ। ਸੋ ਇਸ ਵਾਰ ਵੀ ਕਿਉਂਕਿ 25 ਅਗਸਤ ਦੀ ਗੱਲਬਾਤ ਸੀ, ਸੋ ਪਾਕਿਸਤਾਨ ਦੇ ਜਿਹੜੇ ਹਾਈ ਕਮਿਸ਼ਨਰ ਨੇ ਦਿੱਲੀ ਦੇ ਵਿੱਚ, ਅਬਦੁਲ ਬਸੀਤ, ਉਹਨਾਂ ਨੇ ਕਸ਼ਮੀਰੀ ਲੀਡਰਾਂ ਨੂੰ ਸੱਦਾ ਦਿੱਤਾ ਹੈ। ਇੱਕ ਕਸ਼ਮੀਰੀ ਲੀਡਰ ਸ਼ਾਹਬੀਰ ਸ਼ਾਹ ਨੂੰ ਉਹ ਮਿਲੇ ਵੀ ਔਰ ਉਸ ਤੋਂ ਅਗਲੇ ਦਿਨ ਉਹਨਾਂ ਨੇ ਸੈਯਦ ਅਲੀ ਸ਼ਾਹ ਗਿਲਾਨੀ ਨੂੰ ਮਿਲਣਾ ਸੀ। ਪਰ ਇਸ ਮੀਟਿੰਗ ਤੋਂ ਬਾਅਦ ਜਿਹੜੀ ਭਾਰਤ ਦੀ ਵਿਦੇਸ਼ ਸਕੱਤਰ ਹੈ, ਜਿਹਦਾ ਨਾਂ ਸੁਜਾਤਾ ਸਿੰਘ ਹੈ, ਉਹਦਾ ਇਹ ਬਿਆਨ ਆਇਆ ਜਿਹੜਾ ਅੱਜ ਪ੍ਰਮੁੱਖ ਚਰਚਾ 'ਚ ਰਿਹਾ ਜੀ, ਵੀ ਕਿਉਂਕਿ ਸਾਡੀ ਗਵਰਨਮੈਂਟ ਜਿਹੜੀ ਹੈ ਉਹ ਸ਼ਿਮਲਾ ਐਗਰੀਮੈਂਟ ਮੁਤਾਬਕ ਹਰ ਗੱਲ ਬਾਈਲੇਟਰਲ ਦਾਇਰੇ 'ਚ ਹੱਲ ਕਰਨਾ ਚਾਹੁੰਦੀ ਹੈ ਔਰ ਇਹ ਭੜਕਾਟ ਪਾਕਿਸਤਾਨ ਨੇ ਪੈਦਾ ਕੀਤੀ ਕਿ ਉਹ ਕਸ਼ਮੀਰੀ ਲੀਡਰਾਂ ਨੂੰ ਉਹਨਾਂ ਦਾ ਹਾਈ ਕਮਿਸ਼ਨਰ ਮਿਲਿਆ, ਇਸ ਲਈ ਅਸੀਂ ਇਹ ਗੱਲਬਾਤ ਕੈਂਸਲ ਕਰ ਰਹੇ ਜੀ। ਹਾਲਾਂਕਿ ਇਸ ਮੁੱਦੇ ਦੇ ਉੱਤੇ ਮੈਂ ਦੋਨੋਂ ਤਰ੍ਹਾਂ ਦੇ ਜਰਨਲਿਸਟ, ਉਹਨਾਂ 'ਚ ਇੱਕ ਸਿਧਾਰਥ ਵਰਦਰਾਜਨ, ਉਹਨਾਂ ਦਾ ਰਾਈਟ ਅਪ ਵੀ ਦੇਖ ਰਿਹਾ ਸੀ ਜੀ। ਉਹਨਾਂ ਨੇ ਕਿਹਾ ਵੀ ਵੈਸੇ ਬੜੀਆਂ ਡੀਂਗਾਂ ਮਾਰਦਾ ਹੈ ਮੋਦੀ ਜਾਂ ਉਹਦੀ ਸਰਕਾਰ ਕਿ ਜੀ ਉਹਨਾਂ ਨੂੰ ਸੱਦਿਆ ਨਵਾਜ਼ ਸ਼ਰੀਫ ਜਾਂ ਸਾਰੇ ਹੀ ਸਾਰਕ ਦੇਸ਼ਾਂ ਦੇ ਮੁਖੀਆਂ ਨੂੰ ਆਪਣੇ ਸਹੁੰ ਚੁੱਕ ਸਮਾਗਮ 'ਤੇ, ਪਰ ਹੁਣ ਕਿਉਂਕਿ ਨਿੱਕੀ ਜਿਹੀ ਭਾਵੇਂ ਆਪੋਜੀਸ਼ਨ ਹੈ ਕਾਂਗਰਸ, ਉਹਨਾਂ ਨੇ ਵਿਰੋਧ ਕੀਤਾ ਸੀ ਕਿਉਂਕਿ ਸਰਹੱਦ ਦੇ ਉੱਤੇ, ਭਾਰਤ ਪਾਕਿਸਤਾਨ ਸਰਹੱਦ 'ਤੇ ਲਗਾਤਾਰਤਾ ਨਾਲ ਹਿੰਸਕ ਜਿਹੜੀਆਂ ਨੇ ਝੜਪਾਂ ਹੋ ਰਹੀਆਂ ਨੇ, ਉੱਧਰੋਂ ਫਾਇਰਿੰਗ ਵੀ ਹੋਈ ਹੈ। ਕੱਲ੍ਹ ਵੀ ਇਹ ਆਇਆ ਕਿ ਜੀ ਜਿਹੜਾ ਇੱਕ ਪਿੰਡ ਦੇ ਵਿੱਚ ਕੋਈ ਜ਼ਖਮੀ ਹੋਇਆ, ਕੁਛ ਦਿਨ ਪਹਿਲਾਂ ਮੌਤਾਂ ਦੀ ਖਬਰ ਵੀ ਸੀ ਜੀ। ਦੋਨੋਂ ਪਾਸੇ ਹੁੰਦਾ, ਕੋਈ ਨਵੀਂ ਗੱਲ ਨਹੀਂ ਹੈ। ਸੋ ਇੱਧਰ ਤਾਂ ਇਹ ਇਸ ਭੜਕਾਟ ਦਾ ਵੀ ਇੱਕ ਆਧਾਰ ਕਿਤੇ ਨਾ ਕਿਤੇ ਬਣਾਉਣਗੇ। ਦੂਜੇ ਪਾਸੇ ਅੱਜ ਹੀ ਇਹ ਖਬਰ ਹੈ ਕਿ ਚੀਨ ਦੀ ਜਿਹੜੀ ਰੈੱਡ ਆਰਮੀ ਹੈ ਉਹ 26 ਕਿਲੋਮੀਟਰ ਅੰਦਰ ਤੱਕ ਆਈ ਹੈ ਔਰ ਜਿੱਥੇ ਪਹਿਲਾਂ ਇਸ ਮੁੱਦੇ ਦੇ ਉੱਤੇ ਜਿਹੜਾ ਕਾਫੀ ਸਟੇਲਮੇਟ ਬਣਿਆ ਸੀ, ਉਹਨਾਂ ਨੇ ਆ ਕੇ ਤੰਬੂ ਲਾ ਲਏ ਸੀ ਔਰ ਹੁਣ ਵੀ ਉਹ ਫੌਜ ਜਿਹੜੀ ਹੈ ਉਹਨਾਂ ਦੀ 25-26 ਕਿਲੋਮੀਟਰ ਅੰਦਰ ਆ ਕੇ ਬੈਠੀ। ਸੋ ਤਾਕਤਵਰ ਵੱਲ ਤਾਂ ਮੂੰਹ ਨਹੀਂ ਕਰਦੇ ਹੈ, ਉੱਥੇ ਤਾਂ ਨਹੀਂ ਕਹਿੰਦੇ ਵੀ ਚੀਨ ਦੇ ਐਂਬੈਸਡਰ ਨੂੰ ਸੱਦੋ, ਉਹਨੂੰ ਤਲਬ ਕਰੋ ਫੋਰਨ ਮਿਨਿਸਟਰੀ 'ਚ ਕਿ ਵੀ ਇਹ ਕੀ ਹੋ ਰਿਹਾ। ਪਰ ਇੱਧਰ ਕਿਉਂਕਿ ਇਹਨੂੰ ਜਿਹੜਾ ਪਾਕਿਸਤਾਨ ਨੂੰ ਬੀਜੇਪੀ, ਮੋਦੀ ਜਿਹੜਾ ਹੈ ਉਹ ਐਜ਼ ਏ ਵੋਟ ਬੈਂਕ ਆਪਣੇ ਹਿੰਦੂ ਵੋਟਰਾਂ ਨਾਲ ਵੀ ਕੈਸ਼ ਕਰਵਾਉਣਾ ਚਾਹੁੰਦਾ ਹੈ। ਜਿਵੇਂ ਹੁਣ ਮਹਾਰਾਸ਼ਟਰ ਦੇ ਵਿੱਚ ਅਸੈਂਬਲੀ ਚੋਣਾਂ ਹੋਣੀਆਂ, ਹਰਿਆਣੇ ਦੇ ਵਿੱਚ ਨੇ,
ਸ਼ਾਇਦ ਝਾਰਖੰਡ 'ਚ ਹੈ, ਇੱਕ ਅੱਧੀ ਕਿਸੇ ਹੋਰ ਸਟੇਟ 'ਚ ਹੈ। ਜੀ ਸੋ ਅਸੀਂ ਸਮਝਦੇ ਹਾਂ ਵੀ ਇਸ ਬਹਾਨੇ ਨਾਲ ਇੱਕ ਪਾਸੇ ਤਾਂ ਇਹ ਹਮੇਸ਼ਾ ਕਹਿੰਦੇ ਰਹੇ ਨੇ ਜੀ ਅਸੀਂ ਜਿਹੜੀ ਹੈ ਆਪਣੀ ਵਿਦੇਸ਼ ਨੀਤੀ 'ਚ ਨੇਬਰਸ ਦੇ ਨਾਲ ਪੂਰਾ ਜਿਹੜਾ ਉਹਨਾਂ ਨੂੰ ਐਨਗੇਜ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਮੁੱਦੇ ਦੇ ਉੱਤੇ ਈਵਨ ਫਸਟ ਸੈਕਟਰੀ ਲੈਵਲ ਜਿਹੜੀ ਮੀਟਿੰਗ ਹੈ ਉਹਨੂੰ ਵੀ ਕੈਂਸਲ ਕਰਨਾ ਭਾਰਤ ਦੇ ਪਾਰਟ ਤੇ ਇਹ ਗੱਲ ਜ਼ਾਹਰ ਕਰਦਾ ਹੈ ਵੀ ਮੋਦੀ ਦਾ ਵਿਦਨ ਕੰਟਰੀ ਜੀ ਜਿਹੜੇ ਲੋਕ ਨੇ ਆਲਰੇਡੀ ਛੱਡੇ ਹੋਏ ਨੇ, ਉਹ ਮੋਹਨ ਭਾਗਵਤ ਹੋਏ, ਉਹ ਅਸੀਮਾਨੰਦ ਹੋਏ ਜਿਹੜਾ ਇੱਕ ਨੇ ਪਾਰਲੀਮੈਂਟ ਦੇ ਵਿੱਚ ਤਕਰੀਰ ਕੀਤੀ ਹੈ, ਮੈਂਬਰ ਪਾਰਲੀਮੈਂਟ ਈਸਟਰਨ ਯੂਪੀ ਤੋਂ। ਉਹਨੇ ਤਾਂ ਉਹ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਭਰੀਆਂ ਗੱਲਾਂ ਪਾਰਲੀਮੈਂਟ ਦੇ ਵਿੱਚ ਕੀਤੀਆਂ ਕਿ ਈਵਨ ਉਸ ਪਾਰਲੀਮੈਂਟ 'ਚ ਹੁਣ ਅਮਿਤ ਸ਼ਾਹ ਬੈਠਾ ਹੈ, 2 ਦਿਨ ਬਾਅਦ ਮੋਦੀ ਲਾਲ ਕਿਲੇ ਤੋਂ ਕਹਿ ਰਿਹਾ ਕਿ ਜੀ ਨਫ਼ਰਤ, ਫਿਰਕੂ ਨਫ਼ਰਤ ਖਤਮ ਕਰੋ, ਜ਼ਾਤ ਪਾਤੀ ਨਫ਼ਰਤ ਖਤਮ ਕਰੋ ਜੀ। ਸੋ ਇੱਕ ਪਾਸੇ ਇਹਨਾਂ ਦਾ ਇਹ ਰਵੱਈਆ ਬਾਦਸਤੂਰ ਜਾਰੀ ਹੈ, ਪ੍ਰਵੀਨ ਤੋਗਾੜੀਆ ਹੋਏ, ਇੱਦਾਂ ਦੇ ਸਵਾਮੀ ਹੋਣ, ਤੇ ਦੂਸਰੇ ਪਾਸੇ ਮੋਦੀ ਸਰਕਾਰ ਨੇ ਇਹ ਗੱਲਬਾਤ ਕੈਂਸਲ ਕਰਕੇ ਪਾਕਿਸਤਾਨ ਨੂੰ ਵੀ ਇਹ ਸੁਨੇਹਾ ਦੇ ਦਿੱਤਾ ਹੈ ਕਿ ਅਸੀਂ ਕਨਫਰੰਟੇਸ਼ਨ ਦਾ ਜਾਂ ਟਕਰਾਅ ਦਾ ਰਸਤਾ ਹੀ ਰੱਖਾਂਗੇ। ਔਰ ਇਹ ਬੜੀ ਦੇਰ ਬਾਅਦ ਇਸ ਗੱਲ ਦੀ ਆਸ ਬੱਝੀ ਸੀ ਕਿ ਕਿਸੇ ਲੈਵਲ ਤੇ ਗੱਲਬਾਤ ਸ਼ੁਰੂ ਹੋਏਗੀ, ਕੋਈ ਟ੍ਰੇਡ ਟਾਕ, ਕੋਈ ਕਸ਼ਮੀਰ ਟਾਕ ਔਰ ਕੋਈ ਗਵਾਂਢੀਆਂ ਦੇ ਆਪਸੀ ਜਿਹੜੀ ਕਸ਼ੀਦਗੀ ਆ ਉਹ ਘਟੇਗੀ। ਲੇਕਿਨ ਇਹਨਾਂ ਨੇ ਹਿੰਦੂ ਤਵੀਆਂ ਨੇ ਆਪਣੀ ਵੋਟ ਬੈਂਕ ਪੋਲਿਟਿਕਸ ਦੇ ਥੱਲੇ ਇਸ ਪਾਰਟ ਨੂੰ ਇੱਕ ਵਾਰੀ ਫੇਰ ਡਿਸਟਰੋਏ ਕੀਤਾ ਹੈ, ਜਦੋਂ ਕਿ ਇੱਕ ਚੰਗੇ ਮਾਹੌਲ ਦੇ ਵਿੱਚ ਸਦਭਾਵਨਾ ਭਰੇ ਮਾਹੌਲ 'ਚ ਗੱਲਬਾਤ ਹੋ ਸਕਦੀ ਸੀ। ਜੀ ਦੂਸਰਾ ਮੁੱਦਾ ਜਿਸ ਤੇ ਮੈਂ ਕਮੈਂਟ ਕਰਨਾ ਚਾਹਾਂਗਾ, ਅਸੀਂ ਕਦੇ ਇਸ ਗੱਲ ਦਾ ਕ੍ਰੈਡਿਟ ਨਹੀਂ ਲੈਣਾ ਚਾਹੁੰਦੇ ਕਿ ਜੀ ਜਿਵੇਂ ਆਈ ਸੈਡ ਇਟ ਬਿਫੋਰ ਹੁੰਦਾ ਹੈ ਕਿ ਜੀ ਮੈਂ ਕਿਹਾ ਹੀ ਸੀ, ਪਰ ਸਾਨੂੰ ਕਈ ਵਾਰ ਇਸ ਗੱਲ ਦੇ ਉੱਤੇ ਧਰਵਾਸ ਔਰ ਤਸੱਲੀ ਹੁੰਦੀ ਹੈ ਕਿ ਜਿਹੜੀ ਗੱਲ ਅਸੀਂ ਘਟਨਾ ਵਾਪਰਨ ਦੇ ਨਾਲ ਪਹਿਲੇ 24 ਘੰਟੇ ਜਾਂ 48 ਘੰਟੇ 'ਚ ਕਹੀ ਹੁੰਦੀ ਹੈ ਜੀ, ਬਹੁਤ ਵਾਰ ਇਹਦੇ 'ਚ ਕੋਈ ਇਹ ਨਹੀਂ ਹੈ ਵੀ ਕੋਈ ਸਾਨੂੰ ਜੋਤਿਸ਼ ਵਿਦਿਆ ਦਾ ਗਿਆਨ ਹੈ, ਅਸੀਂ ਮੰਨਦੇ ਵੀ ਨਹੀਂ ਕਿ ਕੋਈ ਜੋਤਿਸ਼ ਵਿਦਿਆ ਵੀ ਹੁੰਦੀ ਹੈ, ਪਰ ਕਈ ਵਾਰੀ ਤੁਹਾਨੂੰ ਜਿਵੇਂ ਮੈਂ ਹਮੇਸ਼ਾ ਅਮਰੀਕਨ ਡਕ ਟੈਸਟ ਦੀ ਗੱਲ ਕਰਦਾ ਹਾਂ ਵੀ ਅਮਰੀਕਨਾਂ ਨੇ ਇੱਕ ਇਹਨਾਂ ਦੀ ਜਿਹੜੀ ਹੈ ਕਾਮਨ ਮੈਨ ਵਾਲੀ ਜਿਹੜੀ ਆਬਜ਼ਰਵੇਸ਼ਨ ਬੜੀ ਵਧੀਆ ਹੁੰਦੀ ਹੈ, ਜਿਹਦੇ ਲਈ ਉਹ ਐਕਸਪ੍ਰੈਸ਼ਨ ਵਰਤਦੇ ਨੇ, ਬਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ। ਜੀ ਜੀ, ਜਿਹੜਾ ਬਤਖ ਵਾਂਗ ਤੁਰਦੀ ਹੈ, ਬਤਖ ਵਾਂਗ ਕੁਐਂ ਕੁਐਂ ਕਰਦੀ ਹੈ, ਉਹਦੇ ਵਾਂਗ ਬੋਲਦੀ ਹੈ ਜਾਂ ਉਸ ਦੀ ਜਿਹੜੀ ਹੈ ਉਹ ਚਾਲ ਹੈ ਉਹ ਬਤਖ ਹੀ ਹੈ। ਸੋ ਜਿਸ ਦਿਨ ਸਹਾਰਨਪੁਰ ਦੇ ਵਿੱਚ ਇਹ ਖਬਰ ਆਈ ਕਿ ਉਸ ਨਾਲ ਸੰਬੰਧਿਤ ਕਿ ਜੀ ਸਿੱਖਾਂ ਮੁਸਲਮਾਨਾਂ ਦੇ ਦੰਗੇ ਹੋਏ ਔਰ ਉਹਨਾਂ ਨੇ ਗੁਰਦੁਆਰੇ ਤੇ ਪਥਰਾ ਕੀਤਾ, ਉਹਨਾਂ ਦੀ ਭੀੜ ਨੇ ਫਿਰ ਜਿਹੜੀ ਹੈ ਕਰੋੜਾਂ ਦੀ ਜਾਇਦਾਦ ਤਬਾਹ ਕਰ ਦਿੱਤੀ, ਫਿਰ ਇਹ ਹੋਇਆ ਜੀ। ਹਾਲਾਂ ਉਸ ਖਬਰ ਦੇ ਵਿੱਚ ਪਹਿਲੀ ਵਾਰੀ ਇਹ ਆਈ, ਫਿਰ ਉਹ ਖਬਰ ਵੀ ਗਾਇਬ ਹੋ ਗਈ ਸੀ ਕਿ ਜੀ ਪਹਿਲਾ ਜਿਹੜਾ ਗੋਲੀ ਦੇ ਨਾਲ ਮਰਿਆ ਹੈ ਉਹ ਵਪਾਰ ਮੰਡਲ ਦਾ ਕੋਈ ਅਰੋੜਾ ਜਾਂ ਕੋਈ ਇਸ ਕਿਸਮ ਦਾ ਨਾਂ ਸੀ, ਸੁਰੇਸ਼ ਕੇ ਰਮੇਸ਼, ਕਿ ਉਹ ਹੈ ਜੀ। ਮੈਂ ਸੀਐਟਲ ਸੀ ਕਿਸੇ ਪ੍ਰੋਗਰਾਮ ਦੇ ਸੰਬੰਧ 'ਚ ਗਿਆ ਹੋਇਆ, ਇੰਨੀ ਖਬਰ ਰਾਤ ਨੂੰ, ਕਿਉਂਕਿ ਇੱਥੇ ਸਵੇਰ ਸੀ ਜਦੋਂ ਇਹ ਖਬਰ ਬਾਹਰ ਆਈ, ਤੇ ਅਸੀਂ ਉਸੇ ਵੇਲੇ ਨੈਕਸਟ ਡੇ ਉੱਥੇ ਗੁਰਦੁਆਰਾ ਸਾਹਿਬਾਨ ਸਾਰੇ ਇਕੱਠੇ ਸੀ, ਉਸ ਮੀਟਿੰਗ 'ਚ ਵੀ ਰੈਜ਼ੋਲੂਸ਼ਨ ਕੀਤਾ ਕਿ ਵੀ ਇਹ ਆਰਐਸਐਸ ਦਾ ਕੰਮ ਹੈ ਜੀ। ਹਾਲਾਂ ਕਈ ਦਿਨ ਇਸ ਦੇ ਉੱਤੇ ਜਦੋਂ ਆ ਕੇ ਅਸੀਂ ਸੱਚੋ ਸੱਚ ਟਿੱਪਣੀ ਵੀ ਕੀਤੀ, ਸਾਡੇ ਕਈ ਬੜੇ ਸੂਝਵਾਨ ਸਰੋਤੇ ਜਿਹੜੇ ਨੇ, ਦਰਸ਼ਕ ਨੇ, ਉਹਨਾਂ ਨੇ ਸਾਨੂੰ ਲਿਖਿਆ ਵੀ ਕਿ ਸਾਡੀ ਆਬਜ਼ਰਵੇਸ਼ਨ ਬਹੁਤ ਵਾਰ ਠੀਕ ਹੁੰਦੀ ਹੈ, ਪਰ ਇਸ ਵਾਰ ਅਸੀਂ ਖਾਮਖਾ ਆਰਐਸਐਸ ਦੇ ਖਾਤੇ 'ਚ ਪਾ ਰਹੇ, ਇਹ ਠੀਕ ਨਹੀਂ ਹੈ ਜੀ। ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਪੋਜੀਸ਼ਨ ਇੱਕ ਵਾਰ ਫੇਰ ਵਿੰਡੀਕੇਟ ਹੋਈ ਹੈ। 5 ਮੈਂਬਰੀ ਇੱਕ ਕਮੇਟੀ ਜਿਹੜੀ ਕਿ ਯੂਪੀ ਦੀ ਸਰਕਾਰ ਨੇ ਬਣਾਈ ਸੀ ਇੱਕ ਸਿਟਿੰਗ ਮਿਨਿਸਟਰ ਦੀ ਅਗਵਾਈ 'ਚ, ਕਿ ਉਹ ਸਹਾਰਨਪੁਰ ਦੰਗਿਆਂ ਦੀ ਜਿਹੜੀ ਹੈ ਉਹ ਜਾਂਚ ਪੜਤਾਲ ਕਰੇਗੀ। ਸੋ ਉਸ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ ਹੈ, ਕਿਉਂਕਿ ਇਹ ਜਿਹੜੀ ਸਹਾਰਨਪੁਰ ਦੇ ਵਿੱਚ ਵਾਇਲੈਂਸ ਹੋਈ, ਇਸ ਦੇ ਵਿੱਚ 3 ਬੰਦੇ ਮਾਰੇ ਗਏ ਸੀ, 20 ਤੋਂ ਜ਼ਿਆਦਾ ਜ਼ਖਮੀ ਸੀ ਔਰ ਲਗਭਗ 250 ਕਰੋੜ ਦੀ ਪ੍ਰਾਪਰਟੀ ਤਬਾਹ ਹੋਈ ਸੀ। ਉਹਨੇ ਇੱਕ ਬੜੀਆਂ ਸ਼ੌਕ ਵੇਵਸ ਵੀ ਭੇਜੀਆਂ ਜੀ ਕਿ ਵੀ ਇਹ ਕੀ ਹੋਣ ਲੱਗਾ, ਵੀ ਭਾਰਤ ਦੇ ਵਿੱਚ ਸਿੱਖਾਂ ਮੁਸਲਮਾਨਾਂ ਦੇ ਫਸਾਦ ਦੀ ਗੱਲ ਕਿੱਥੋਂ ਆ ਗਈ। ਪਰ ਇਸ ਰਿਪੋਰਟ ਨੇ ਇਹ ਗੱਲ ਸਾਬਤ ਕੀਤੀ ਹੈ ਕਿ ਇਸ ਦੇ ਪਿੱਛੇ ਬੀਜੇਪੀ ਦਾ ਮੈਂਬਰ ਪਾਰਲੀਮੈਂਟ ਰਾਘਵ ਲਖਨਪਾਲ ਜੀ, ਜਿਹੜਾ ਕਿ ਬਣਿਆ ਹੁਣ ਇਸ ਵਾਰ ਸ਼ਾਇਦ ਸਿੱਖਾਂ ਨੇ ਵੋਟਾਂ ਵੀ ਉਹਨੂੰ ਪਾਈਆਂ ਐਮਪੀ ਦੀ ਚੋਣ ਵੇਲੇ, ਔਰ ਉਹਨੇ ਹੀ ਫਿਰ ਕੇ ਜਿਹੜਾ ਹੈ ਉਹ 4 ਚੁਫੇਰੇ ਅੱਗਾਂ ਲਵਾਈਆਂ, ਪ੍ਰਾਪਰਟੀ ਦੀ ਤਬਾਹੀ ਕਰਵਾਈ ਹੈ। ਔਰ ਨਾਲ ਹੀ ਇਸ ਰਿਪੋਰਟ ਦੇ ਵਿੱਚ ਲੋਕਲ ਪੁਲਿਸ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ ਕਿ ਉਹਨਾਂ ਨੇ ਵੇਲੇ ਸਿਰ ਕਾਰਵਾਈ ਨਹੀਂ ਕੀਤੀ। ਔਰ ਉਹਦੇ 'ਚ ਅਸੀਂ ਆਪਣੀ ਕਾਮੈਂਟਰੀ 'ਚ ਉਦੋਂ ਵੀ ਕਿਹਾ ਸੀ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਹੁੰਦਾ ਹੈ, ਬਿਊਰੋਕਰੇਸੀ ਹੋਏ ਜਾਂ ਓਵਰਆਲ ਸਿਸਟਮ ਹੋਏ, ਉਹ ਵੀ ਸਾਹਿਬ ਦੀ ਅੱਖ ਦੇਖਦਾ ਹੈ। ਹੁਣ ਜਦੋਂ ਦਾ ਮੋਦੀ ਜਿੱਤ ਕੇ ਉਹਦੀ ਸਰਕਾਰ ਦਿੱਲੀ 'ਚ ਬਣੀ ਹੈ,
यूपी ਦੇ ਵਿੱਚ ਜਿਹੜੇ ਆਫੀਸਰਸ ਨੇ ਜੋ ਵੀ ਸਹਾਰਨਪੁਰ ਦੇ ਵਿੱਚ ਵੀ ਹੋਣਗੇ ਉਹਨਾਂ ਨੇ ਵੀ ਕਮਾਂਡ ਬਜਾਏ ਕਿ ਆਪਣੇ ਮਿਨਿਸਟਰਾਂ ਤੋਂ ਲੈਣ ਦੇ। ਔਰ ਉਹਨਾਂ ਦੇ ਇੱਕ ਮਿਨਿਸਟਰ ਨੇ ਗੱਲ ਕਹੀ ਕਿ ਮੈਂ 6 ਵਜੇ ਤੋਂ ਕਾਲਾਂ ਕਰਨੀਆਂ ਸ਼ੁਰੂ ਕੀਤੀਆਂ, 10 ਵਜੇ ਤੱਕ ਕਿਸੇ ਆਫੀਸਰ ਨੇ ਸਿਵਾਏ ਇੱਕ ਕਿਸੇ ਮੈਜਿਸਟ੍ਰੇਟ ਦੇ ਮੇਰਾ ਫੋਨ ਹੀ ਨਹੀਂ ਚੁੱਕਿਆ। ਸੋ ਜ਼ਾਹਰ ਹੈ ਕਿ ਇਹ ਬੀਜੇਪੀ ਦੀ ਲੀਡਰਸ਼ਿਪ ਵਾਲਾ ਇਹ ਐਮਪੀ ਜਿਹੜਾ ਹੈ ਇਸ ਨੇ ਪਹਿਲਾਂ ਹੀ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵੀ ਜਿਹੜੇ ਨੇ ਹੁਕਮ ਦਿੱਤੇ ਹੋਏ ਸੀ। ਸੋ ਉਹਨਾਂ ਨੇ ਸਰਕਾਰ ਦੇ ਹੁਕਮ ਓਬੇ ਕਰਨ ਦੀ ਥਾਂ ਤੇ ਬੀਜੇਪੀ ਦੇ ਹੁਕਮ ਓਬੇ ਕੀਤੇ। ਸੋ ਬੇਸ਼ੱਕ ਇਸ ਰਿਪੋਰਟ ਨੂੰ ਬੀਜੇਪੀ ਨੇ ਕਿਹਾ ਜੀ ਨਹੀਂ ਇਹ ਤਾਂ ਉਹਨਾਂ ਨੇ ਦੀ ਸਰਕਾਰ ਹੈ, ਉਹਨਾਂ ਨੇ ਕੱਢਿਆ, ਦੂਜਿਆਂ ਨੇ ਕੱਢਿਆ, ਪਰ ਅਸੀਂ ਸਮਝਦੇ ਹਾਂ ਵੀ ਜਿਹੜੀ ਇਸ ਕਿਸਮ ਦੀ ਰਿਪੋਰਟ ਭਾਵੇਂ ਇਹਦੇ 'ਚ ਕੁਝ ਬਾਇਸ ਵੀ ਹੋਏਗਾ, ਲੇਕਿਨ ਇਹਦੇ ਬਾਵਜੂਦ ਇਸ ਗੱਲ ਨੇ ਇਹ ਗੱਲ ਸਾਹਮਣੇ ਲੈ ਆਂਦੀ ਹੈ ਕਿ ਜਿਹੜੀ ਬਿਲਕੁਲ ਆਰਐਸਐਸ ਔਰ ਬੀਜੇਪੀ ਧੋਤੀ ਹੋਈ ਆਪਣੇ ਆਪ ਨੂੰ ਸਾਫ਼ ਸੁਥਰੀ ਕਿ ਜੀ ਇਹ ਤੇ ਦੇਖੋ ਕਾਂਗਰਸ ਨੇ ਕਰਵਾਤਾ, ਸੋਸ਼ਲਿਸਟ ਪਾਰਟੀ ਨੇ ਕਰਵਾਤਾ, ਫਲਾਣੇ ਨੇ ਕਰਵਾਤਾ ਜੀ, ਕਾਂਗਰਸੀ ਐਮਐਲਏ ਦਾ ਰੋਲ ਵੀ ਹੈ, ਲੇਕਿਨ ਬੀਜੇਪੀ ਐਮਪੀ ਨੇ ਜਿਹਦਾ ਆਪਣਾ ਲੜਕਾ ਹੁਣ ਉੱਥੇ ਇੱਕ ਉਪਚੋਣ ਹੋਣੀ ਹੈ ਔਰ ਉਹਨੂੰ ਵੀ ਸਿਕਿਉਰ ਕਰਨਾ ਚਾਹੁੰਦਾ ਹੈ। ਸੋ ਸਿੱਖਾਂ ਨੂੰ ਮੋਰ ਜਿਹੜਾ ਬੀਜੇਪੀ ਨਾਲ ਪੱਕੇ ਤੌਰ ਤੇ ਲਾਉਣ ਦੇ ਲਈ ਉਹਨਾਂ ਨੇ ਆਪਣੇ ਏਜੰਟਾਂ ਰਾਹੀਂ ਪਲੱਸ ਜਿਹੜਾ ਇੱਕ ਦਲਾਲ ਉੱਥੇ ਕੋਈ ਪੱਪੂ ਕੇ ਕੌਣ ਜਿਹਦਾ ਆਪਣਾ ਜਿਹੜਾ ਲੈਂਡ ਮਾਫੀਆ ਦਾ ਹਿੱਸਾ ਹੈ ਉਹਦਾ ਰੋਲ ਵੀ ਹੈ। ਲੇਕਿਨ ਇਸ ਰਿਪੋਰਟ ਨੇ ਇੱਕ ਵਾਰੀ ਫੇਰ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਕਿਸ ਹੱਦ ਤੱਕ ਬੀਜੇਪੀ ਜਾ ਸਕਦੀ ਹੈ ਆਪਣਾ ਵੋਟ ਬੈਂਕ ਕੈਪਚਰ ਕਰਨ ਦੇ ਲਈ। ਤੀਸਰੀ ਖਬਰ ਜਿਸ ਦੇ ਉੱਤੇ ਮੋਹਨ ਭਾਗਵਤ ਨੇ ਐਜ਼ ਯੂਜੂਅਲ ਹੁਣ ਵਿਸ਼ਵ ਹਿੰਦੂ ਪਰਿਸ਼ਦ ਦੀ 50ਵੀਂ ਉਹ ਗੋਲਡਨ ਜੁਬਲੀ ਦੇ ਨਾਂ ਥੱਲੇ ਜਿਹੜਾ ਉਹਨਾਂ ਨੇ ਅਗਲਾ ਪੂਰਾ ਸਾਲ ਜ਼ਹਿਰ ਉਗਲਣਾ ਹੈ, ਮੁੰਬਈ ਦੇ ਵਿੱਚ ਇੱਕ ਸਮਾਗਮ ਉਹਨਾਂ ਨੇ ਕੀਤਾ। ਉਹਦੇ 'ਚ ਫੇਰ ਉਹਨੇ ਇਹੀ ਸਟੇਟਮੈਂਟ ਜਿਹੜੀ ਹੈ ਦਿਗਵਿਜੇ ਉਹਨੇ ਮੋਹਨ ਭਾਗਵਤ ਨੇ ਦਿੱਤੀ ਹੈ ਜਿਹਦੇ 'ਚ ਉਹਨੇ ਕਿਹਾ ਕਿ ਜੀ ਨਾ ਤਾਂ ਸਾਨੂੰ ਬਾਬਰੀ ਮਸਜਿਦ ਢਾਣ ਦਾ ਅਫਸੋਸ ਹੈ ਜੀ, ਔਰ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਤੇ ਹਿੰਦੂਤਵਾਈ ਉਸ ਦੀ ਪਛਾਣ ਹੈ। ਔਰ ਹਾਲਾਂਕਿ ਭਾਵੇਂ ਕਮਿਊਨਿਸਟ ਹੋਣ ਦੂਜੇ ਹੋਣ ਉਹ ਇਸ ਨੂੰ ਕ੍ਰਿਟਿਸਾਈਜ਼ ਕਰਦੇ ਨੇ, ਪਰ ਮੈਨੂੰ ਦਿਗਵਿਜੇ ਸਿੰਘ ਜਿਹੜੇ ਕਿ ਕਾਂਗਰਸ ਦੇ ਪ੍ਰਮੁੱਖ ਲੀਡਰਾਂ ਚੋਂ ਨੇ ਉਹਨਾਂ ਦੀ ਟਿੱਪਣੀ ਕਾਫੀ ਪਸੰਦ ਆਈ ਜੀ। ਉਹਨਾਂ ਨੇ ਟਵੀਟ ਵੀ ਕੀਤਾ ਔਰ ਪਬਲਿਕਲੀ ਇਹ ਸਟੇਟਮੈਂਟ ਵੀ ਦਿੱਤੀ ਹੈ। ਉਹਨਾਂ ਨੇ ਇਹ ਕਿਹਾ ਕਿ ਮੈਂ ਸੋਚਦਾ ਸੀ ਕਿ ਸਿਰਫ ਇੱਕ ਵਿਅਕਤੀ ਹਿਟਲਰ ਬਣਨ ਦੀ ਪ੍ਰੋਸੈਸ 'ਚ ਹੈ, ਲੇਕਿਨ ਲੱਗਦਾ ਹੈ ਕਿ ਹੁਣ ਸਾਡੇ ਕੋਲ ਦੋ ਲੋਕ ਹਿਟਲਰ ਬਣਨ ਦੀ ਰਾਹ ਤੇ ਤੁਰੇ ਹੋਏ ਨੇ, ਰੱਬ ਹੀ ਭਾਰਤ ਨੂੰ ਬਚਾਏ। ਸੋ ਉਹਨੇ ਇੱਕ ਪਾਸੇ ਨਰਿੰਦਰ ਮੋਦੀ ਨੂੰ ਹਿਟਲਰ ਤਾਂ ਐਲਾਨਿਆ ਹੀ ਹੋਇਆ ਸੀ, ਉਹਨੇ ਕਿਹਾ ਜੀ ਇਹ ਜਿਹੜੇ ਦੋ ਹਿਟਲਰ ਹੈ, ਮੋਹਨ ਭਾਗਵਤ ਵੀ ਹਿਟਲਰ ਦੇ ਰਸਤੇ ਤੇ ਤੁਰਿਆ ਹੋਇਆ ਜੀ। ਨਾਲ ਹੀ ਉਹਨਾਂ ਨੇ ਕਿਹਾ ਵੀ ਆਰਐਸਐਸ ਨੂੰ ਰਾਜਨੀਤੀ ਧਰਮ ਦੇ ਵਿੱਚ ਲਿਆ ਕੇ ਸਿੱਧੇ ਸਾਦੇ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰਨਾ ਚਾਹੀਦਾ। ਤੇ ਉਸ ਦਾ ਉਹਨਾਂ ਨੇ ਫਿਰ ਇਹ ਕਿਹਾ ਕਾਂਗਰਸ ਦੇ ਇਸ ਲੀਡਰ ਨੇ ਕਿ ਮੇਰਾ ਭਾਗਵਤ ਤੋਂ ਇੱਕ ਸਵਾਲ ਹੈ ਕਿ ਕੀ ਹਿੰਦੂਤਵਾ ਇੱਕ ਧਾਰਮਿਕ ਪਛਾਣ ਹੈ, ਤੇ ਜੇ ਹਿੰਦੂਤਵਾ ਧਾਰਮਿਕ ਪਛਾਣ ਹੈ ਤੇ ਫਿਰ ਇਸਲਾਮ, ਈਸਾਈ, ਸਿੱਖ, ਬੌਧ, ਜੈਨ ਜਾਂ ਦੂਜੇ ਧਰਮਾਂ ਨੂੰ ਮੰਨਣ ਵਾਲਾ ਉਹ ਕਿਵੇਂ ਹਿੰਦੂ ਹੋ ਗਿਆ ਜੇ ਹਿੰਦੂ ਧਾਰਮਿਕ ਪਛਾਣ ਹੈ। ਔਰ ਇੱਕ ਸਟੈਪ ਅੱਗੇ ਜਾਂਦੇ ਆ ਕਿਉਂਕਿ ਅਕਸਰ ਇਹ ਡਿਬੇਟ ਹੁੰਦੀ ਹੈ, ਪਿਛਲੇ ਦਿਨਾਂ 'ਚ ਵੀ ਸਾਡੇ ਇੱਕ ਜਿਹੜਾ ਸਪੈਕਟੇਟਰ ਹੈ ਦਰਸ਼ਕ ਹੈ ਉਹਨੇ ਲਿਖਿਆ ਸੀ ਕਿ ਜੀ ਇਹ ਹਿੰਦੂ ਸ਼ਬਦ ਹਿੰਦੂ ਤੋਂ ਬਣਿਆ, ਇੰਡਸ ਦਰਿਆ ਗ੍ਰੀਕ ਕਹਿੰਦੇ ਸੀ, ਔਰ ਇਹ ਜਿਹੜਾ ਕਹਿਣਾ ਹੈ ਕਿ ਹਿੰਦੂ ਦਾ ਮਤਲਬ ਚੋਰ ਹੈ ਇਹ ਤਾਂ 1960 ਦੇ ਵਿੱਚ ਇੱਕ ਫਾਰਸੀ ਦੀ ਡਿਕਸ਼ਨਰੀ ਆਈ ਉਹਦੇ 'ਚ ਆਇਆ ਸੀ, ਇਹ ਸਾਡਾ ਸ਼ਬਦ ਹਿੰਦੂ ਪੁਰਾਣ ਹੈ। ਹੁਣ ਇਹ ਬੜਾ ਪੜ੍ਹਿਆ ਲਿਖਿਆ ਦਿਗਵਿਜੇ ਸਿੰਘ ਇੱਕ ਬਜ਼ੁਰਗ ਨੇਤਾ ਕਾਂਗਰਸ ਦਾ, ਉਹਨੇ ਇੱਕ ਸਵਾਲ ਕੀਤਾ ਹੈ ਕਿ ਵੇਦ, ਉਪਨਿਸ਼ਦ, ਗੀਤਾ, ਪੁਰਾਣ ਜਾਂ ਸਾਡੇ ਕਿਸੇ ਹੋਰ ਧਾਰਮਿਕ ਗ੍ਰੰਥ ਵਿੱਚ ਹਿੰਦੂ ਜਾਂ ਹਿੰਦੂਤਵਾ ਸ਼ਬਦ ਲਿਖਿਆ ਜੀ? ਉਹਨੇ ਕਿਹਾ ਜੀ ਦੱਸੋ ਕਿ ਜੇ ਤੁਸੀਂ ਇਹਨੂੰ ਕਹਿੰਦੇ ਹੋ ਜੇ ਤੁਹਾਡੀ ਧਾਰਮਿਕ ਪਛਾਣ ਹੈ ਔਰ ਹਰ ਰਹਿਣ ਵਾਲਾ ਹਿੰਦੂ ਹੈ, ਕਿਹੜੇ ਵੇਦ 'ਚ ਹਿੰਦੂ ਸ਼ਬਦ ਹੈ, ਕਿਹੜੀ ਸਿਮਰਤੀ 'ਚ ਹੈ, ਕਿਹੜੇ ਉਪਨਿਸ਼ਦ 'ਚ ਹੈ, ਕਿਹੜੀ ਕੋਈ ਗੀਤਾ 'ਚ ਲਿਖਿਆ ਹੋਇਆ ਹਿੰਦੂ ਸ਼ਬਦ ਜਾਂ ਕਿਹੜੇ ਪੁਰਾਣ 'ਚ ਹੈ? ਹਾਲਾਂਕਿ ਮੈਨੂੰ ਇਹ ਲੱਗਦਾ ਸੀ ਵੀ ਸ਼ਾਇਦ ਪੁਰਾਣਾਂ ਦੀ ਤਾਂ ਗਿਣਤੀ 22 24 ਵਧਾਈ ਜਾਂਦੇ ਨੇ, ਹੋ ਸਕਦਾ ਕਿਸੇ ਪੁਰਾਣ ਦੇ ਵਿੱਚ ਹਿੰਦੂ ਬਾੜ ਦਿੱਤਾ ਹੋਇਆ ਸ਼ਬਦ, ਲੇਕਿਨ ਹੁਣ ਇਹ ਦਿਗਵਿਜੇ ਸਿੰਘ ਦੀ ਲਿਖਤ ਤੋਂ ਜ਼ਾਹਰ ਹੁੰਦਾ ਵੀ ਈਵਨ ਕਿਸੇ ਪੁਰਾਣ ਦੇ ਵਿੱਚ ਵੀ ਹਿੰਦੂ ਲਫ਼ਜ਼ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਦਿਗਵਿਜੇ ਸਿੰਘ ਦਾ ਸਟੈਂਡ ਹੈ ਇਹ ਬੜਾ ਕਰੇਜੀਅਸ ਹੈ, ਹਿੰਮਤ ਵਾਲਾ ਸਟੈਂਡ ਹੈ, ਔਰ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ। ਕਾਸ਼ ਸਾਡੀ ਸਿੱਖ ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਜਿਹੜੀ ਕਿ ਬਿਲਕੁਲ ਉਹ ਮੱਕੜ ਤੋਂ ਬਿਆਨ ਦਵਾ ਦਿੰਦੇ ਨੇ, ਤੇ ਸੁਖਬੀਰ ਬਾਦਲ ਤੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਤੇ ਉਹ ਉਰੇ ਪਰੇ ਕਰਕੇ ਕਹਿ ਰਿਹਾ ਜੀ ਨਹੀਂ ਕੋਈ ਹੋਰ ਗੱਲ ਕਰੋ, ਇਹ ਮੀਡੀਆ ਜਿਹੜਾ ਇਹਨਾਂ ਗੱਲਾਂ ਨੂੰ ਭੜਕਾਏ ਨਾ। ਜਿਹੜਾ ਇੱਕ
ਅਕਾਲੀ ਪਾਰਟੀ ਦਾ ਲੀਡਰ ਹੈ ਉਹਦੇ ਮੂੰਹ ਚੋਂ ਨਹੀਂ ਨਿਕਲਿਆ ਹੈ ਕਿ ਭਈ ਇਹ ਜਿਹੜਾ ਭਾਗਵਤ ਦਾ ਬਕਵਾਸ ਹੈ ਇਹ ਬੰਦ ਕਰੇ। ਜੀ ਅਸੀਂ ਇੱਕ ਅਲੱਗ ਕੌਮ ਹੈ ਔਰ ਸ਼੍ਰੋਮਣੀ ਕਮੇਟੀ ਦਾ ਇਹਦੇ ਤੇ ਮਤ ਹੈ, ਕੌਮ ਸਾਡੀ 3 ਸਦੀਆਂ ਤੋਂ ਹੈ ਔਰ ਅਸੀਂ ਇਸ ਕਿਸਮ ਦੀ ਕਿਸੇ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ। ਪਰ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ, ਘਰ ਵਾਲੀ ਨੂੰ ਮੋਦੀ ਦੀ ਕੈਬਨਿਟ 'ਚ ਤਰਲੇ ਕਰਕੇ ਵਜ਼ੀਰ ਲਵਾਇਆ ਹੋਇਆ ਜੀ ਤੇ ਆਪ ਤਰਲੇ ਕਰਕੇ ਉਹਨਾਂ ਦੇ ਨਾਲ ਰਲ ਕੇ ਰਾਜ ਕਰ ਰਹੇ ਨੇ, ਉਹਨੂੰ ਛੱਡਣਾ ਨਹੀਂ ਚਾਹੁੰਦੇ ਹੈ। ਪਰ ਅਸੀਂ ਦਿਗਵਿਜੇ ਸਿੰਘ ਨੂੰ ਐਡਮਾਇਰ ਕਰਦੇ ਹਾਂ, ਐਪਰੀਸ਼ੀਏਟ ਕਰਦੇ ਹਾਂ ਜੀ ਕਿ ਉਹਨੇ ਬੜਾ ਕਰੇਜੀਅਸ ਸਟੈਂਡ ਲੈ ਕੇ ਨਾਲੇ ਹਿੰਦੂਤਵੀਆਂ ਨੂੰ ਵੀ ਦੱਸ ਦਿੱਤਾ ਹੈ ਵੀ ਤੁਹਾਡਾ ਕੋਈ ਧਾਰਮਿਕ ਵਜੂਦ ਵੀ ਨਹੀਂ ਹੈ ਬਤੌਰੇ ਹਿੰਦੂ। ਕਿਹੜਾ ਹਿੰਦੂਤਵਾ ਤੁਸੀਂ ਗੱਲ ਕਰਦੇ ਹੋ? ਤੁਹਾਡਾ ਕੋਈ ਵੇਦ ਪੁਰਾਣ ਸ਼ਾਸਤਰ ਸਿਮਰਤੀਆਂ ਗੀਤਾ ਕਿਸੇ 'ਚ ਤੁਹਾਡਾ ਹਿੰਦੂ ਜਾਂ ਹਿੰਦੂਤਵਾ ਸ਼ਬਦ ਨਹੀਂ ਹੈ। ਇਸ ਲਈ ਇਸ ਗੱਲ ਨੂੰ ਜਿਹੜਾ ਹੈ ਸਮਾਜਿਕ ਤਣਾਅ ਬਣਾਉਣ ਦੇ ਲਈ ਨਾ ਇਸਤੇਮਾਲ ਕਰੋ। ਸੋ ਇਹੀ ਅੱਜ ਦੇ ਮੁੱਖ ਇਸ਼ੂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।